ਬੁੱਲੇ ਸ਼ਾਹ ਦੀ ਕਾਫੀ ਪੜ੍ਹਨ ਤੋਂ ਪਹਿਲਾਂ ਅਸੀਂ ਮੀਆਂ ਸਾਹਿਬ ਨੇ ਜੋ ਬੁੱਲੇ ਸ਼ਾਹ ਬਾਰੇ ਸੈਫ ਮਲੂਕ ਕਿਤਾਬ ਇਹ ਨੁਸਖਾ ਪਹਿਲਾ ਹੈਗਾ ਜੋ ਮੈਂ ਸ਼ਾਇਆ ਕੀਤਾ ਬ੍ਰਿਟਿਸ਼ ਲਾਇਬ੍ਰੇਰੀ ਚੋਂ ਲਿਆ ਇਹਦੇ 'ਚ ਮੀਆਂ ਸਾਹਿਬ ਬੁੱਲੇ ਸ਼ਾਹ ਬਾਰੇ ਕਹਿੰਦੇ ਨੇ ਕਿ ਬੁੱਲੇ ਸ਼ਾਹ ਦੀ ਕਾਫੀ ਸੁਣ ਕੇ ਤਰੁੱਟਦਾ ਕੁਫਰ ਅੰਦਰ ਦਾ ਵੱਧ ਦੇ ਦਰਿਆਵੇ ਅੰਦਰ ਉਹ ਵੀ ਵਤਿਆ ਤਰਦਾ। ਬੁੱਲੇ ਸ਼ਾਹ ਦੀ ਕਾਫੀ ਸੁਣ ਕੇ ਜਿਹੜੇ ਤੁਹਾਡੇ ਅੰਦਰ ਇਨਸਾਨ ਦੇ ਕੁਫਰ ਹੈ ਬਲਾਸਫੈਮੀ ਅੰਦਰ ਉਹ ਬ੍ਰੇਕ ਹੋ ਜਾਂਦੀ ਹੈ, ਟੁੱਟ ਜਾਂਦੀ ਹੈ। ਬਜ਼ਾਹਿਰ ਬੰਦਾ ਰੱਬ ਤੇ ਯਕੀਨ ਕਰਦਾ ਹੈ, ਕਹਿੰਦਾ ਜੀ ਮੈਂ ਰੱਬ ਨੂੰ ਮੰਨਦਾ, ਪਰ ਰੱਬ ਨੂੰ ਜਿਹੜਾ ਮੰਨਣਾ ਫਕੀਰ ਦੇ ਲਈ ਹੈ ਨਾ, ਉਹ ਰੱਬ ਨੂੰ ਦਿਲੋਂ ਮੰਨਣਾ ਹੈਗਾ ਔਰ ਹਰ ਵਕਤ ਮੰਨਣਾ ਹੈ, ਹਰ ਵੇਲੇ, ਹਰ ਲਮੇ, ਹਰ ਪਲ ਉਹ ਰੱਬ ਨਾਲ ਜੁੜ ਕੇ ਰਹਿਣਾ ਹੁੰਦਾ ਹੈ। ਫਕੀਰ ਦਾ ਇੱਕ ਸਿਲਸਿਲਾ ਹੈ ਕਿ ਫਕੀਰ ਜਿਹੜਾ ਹੈ ਉਹ ਦੁਨੀਆ ਦੇ ਵਿੱਚ ਚੁੱਕੇ ਨਹੀਂ ਹੁੰਦਾ, ਜੇ ਦੁਨੀਆ 'ਚ ਹੋਵੇ ਵੀ ਉਹ ਰੱਬ ਦੇ ਮਨ 'ਚ ਹੁੰਦਾ ਹੈ ਹਰ ਵੇਲੇ। ਰੱਬ ਦੇ ਮਨ ਹੋਣ ਤੋਂ ਮੁਰਾਦ ਰੱਬ ਦਾ ਖੌਫ, ਰੱਬ ਨਾਲ ਇਸ਼ਕ ਤੋਂ ਮੁਰਾਦ ਵੀ ਇਹੀ ਹੈਗਾ ਕਿ ਰੱਬ ਦੇਖਦਾ ਪਿਆ। ਸੋ ਬੁੱਲੇ ਸ਼ਾਹ ਦੀ ਮੀਆਂ ਸਾਹਿਬ ਨੇ ਕਿਹਾ ਕਿ ਉਹ ਵੱਧ ਦੇ ਦਰਿਆ 'ਚ ਤਰਦਾ ਜਾ। ਕਾਫੀ ਬੁੱਲੇ ਸ਼ਾਹ ਦੀ ਇਹ ਹੈ ਕਿ ਮਾਟੀ ਕਦਮ ਕਰਿੰਦੀ ਯਾਰ। ਅੱਛਾ, ਇਹਨੂੰ ਮਾਟੀ ਕੁਦਮ ਕਰਿੰਦੀ ਯਾਰ ਵੀ ਕਿਹਾ ਜਾ ਸਕਦਾ ਹੈ। ਕਦਮ ਤੋਂ ਮੁਰਾਦ ਹੈ ਵੈਸੇ ਤਾਂ ਕਿ ਸਟੈਪਸ ਕਰਦੀ ਹੈ ਮਾਟੀ ਜਿਹੜੀ ਹੈ, ਲੇਕਿਨ ਇਹਦੇ ਅਸੀਂ ਇਹ ਵੀ ਕਹਿ ਸਕਦੇ ਕਿ ਮਿੱਟੀ ਜਿਹੜੀ ਹੈ ਇਹ ਸ਼ਕਲਾਂ ਬਦਲਦੀ ਹੈ। ਮਾਟੀ ਕਦਮ ਕਰਿੰਦੀ ਯਾਰ, ਮਾਟੀ ਜੋੜਾ, ਮਾਟੀ ਗੋੜਾ, ਮਾਟੀ ਦਾ ਅਸਵਾਰ, ਮਾਟੀ ਮਾਟੀ ਨੂੰ ਦੌੜਾਏ, ਮਾਟੀ ਦੀ ਖੜਕਾਰ। ਇਹ ਕਾਫੀ ਦਾ ਜਿਹੜਾ ਇਹ ਬੰਦ ਹੈ ਇਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਜੋੜਾ ਹੈ ਕੱਪੜਾ, ਡਰੈਸ, ਯੂਨੀਫਾਰਮ ਮਿੱਟੀ ਦਾ, ਘੋੜਾ ਜਿਸ ਤੇ ਉਹ ਜਾ ਕੇ ਯੂਨੀਫਾਰਮ ਪਾ ਕੇ ਸਵਾਰ ਬੈਠਾ ਹੈ ਉਹ ਵੀ ਮਿੱਟੀ ਦਾ। ਤੁਸੀਂ ਘੋੜੇ ਦੀ ਬਜਾਏ ਅੱਜ ਤੁਸੀਂ ਗੱਡੀ ਕਹਿ ਸਕਦੇ ਹੋ। ਉਹ 4 ਲੱਤਾਂ ਵਾਲਾ ਹੈ, ਇਹ 4 ਪਹੀਆਂ ਵਾਲੀ ਸਵਾਰੀ ਗੱਡੀ, ਕਾਰ, ਵਟਐਵਰ। ਸੋ ਇਹ ਤੁਸੀਂ ਕਹਿ ਰਹੇ ਕਿ ਇਹ ਵੀ ਮਿੱਟੀ ਦੀ ਹੈ। ਔਰ ਜਿਹੜੀ ਆਵਾਜ਼ ਆ ਰਹੀ ਹੈ ਘੋੜੇ ਦੀ, ਖੜਕਾਰ ਜਿਹੜੀ ਆ ਰਹੀ ਹੈ ਉਹ ਵੀ ਮਿੱਟੀ ਦੀ ਖੜਕਾਰ ਹੈ। ਹੁਣ ਇਹ ਚੀਜ਼ਾਂ, ਜੋੜਾ ਵੀ ਮਿੱਟੀ ਦਾ, ਘੋੜਾ ਵੀ ਮਿੱਟੀ ਦਾ, ਜਿਹੜੀ ਆਵਾਜ਼ ਹੈ ਉਹਦੀ ਉਹ ਵੀ ਮਿੱਟੀ ਦੀ। ਮਾਟੀ ਮਾਟੀ ਨੂੰ ਦੌੜਾਏ, ਮਾਟੀ ਦੀ ਖੜਕਾਰ, ਕਿ ਮਾਟੀ ਮਾਟੀ ਨੂੰ ਦੌੜਾ ਰਹੀ ਹੈ। ਉਹ ਜਿਹੜਾ ਘੋੜਾ ਜਾ ਰਿਹਾ ਹੈ, ਦੌੜਦਾ ਜਾ ਰਿਹਾ ਹੈ, ਉਹ ਜਿਹੜੀ ਆਵਾਜ਼ ਆ ਰਹੀ, ਉਹਦੇ ਟਾਪਾਂ ਦੀ ਆਵਾਜ਼ ਆ ਰਹੀ ਹੈ, ਸੁਮਾਂ ਦੀ ਥੱਲੇ ਆਵਾਜ਼ ਆ ਰਹੀ ਹੈ। ਬੁੱਲਾ ਸ਼ਾਹ ਸਰਕਾਰ ਕਹਿੰਦੇ ਨੇ ਕਿ ਉਹ ਵੀ ਮਿੱਟੀ ਦੀ ਹੈਗੀ। ਫਿਰ ਕਹਿੰਦੇ ਨੇ ਮਾਟੀ ਮਾਟੀ ਨੂੰ ਮਾਰਨ ਲੱਗੀ, ਮਾਟੀ ਦੇ ਹਥਿਆਰ। ਮਾਟੀ ਮਾਟੀ ਨੂੰ ਮਾਰਨ ਲੱਗੀ। ਜਿਹੜੀਆਂ 2 ਸ਼ਕਲਾਂ, 2 ਬੰਦੇ, 2 ਫੌਜਾਂ, 2 ਦੁਸ਼ਮਣ ਇੱਕ ਦੂਜੇ ਦੇ, ਉਹ ਜਿਹੜੇ ਇੱਕ ਦੂਜੇ ਨਾਲ ਲੜ ਰਹੇ ਨੇ, ਫਾਈਟ ਕਰ ਰਹੇ ਨੇ, ਮਾਰ ਰਹੇ ਨੇ, ਦੋਵੇਂ ਮਿੱਟੀ ਦੇ ਨੇ। ਸੋ ਮਾਟੀ ਮਾਟੀ ਨੂੰ ਮਾਰਨ ਲੱਗੀ ਔਰ ਜੋ ਹਥਿਆਰ ਮਾਰ ਰਹੀਆਂ ਨੇ, ਜੋ ਉਹਨਾਂ ਨੇ ਮਤਲਬ ਹੈ ਤਲਵਾਰ ਜਾਂ ਬੰਦੂਕ ਜਾਂ ਗੋਲੀ ਵਟਐਵਰ ਜੋ ਮਾਰਿਆ ਜਾ ਰਿਹਾ ਹੈ, ਜੋ ਉਹ ਵੀ ਹਥਿਆਰ ਜਿਹੜੇ ਨੇ ਸਾਰੇ ਦੇ ਸਾਰੇ ਉਹ ਵੀ ਮਿੱਟੀ ਦੇ ਨੇ। ਸੋ ਮਾਟੀ ਦੇ ਹਥਿਆਰ। ਜਿਸ ਤਨ ਪਰ ਬਹੁਤੀ ਮਾਟੀ, ਤਿਸ ਮਾਟੀ ਹਨਕਾਰ। ਜਿਸ ਵਜੂਦ ਤੇ ਜ਼ਿਆਦਾ ਮਿੱਟੀ ਹੈ, the man who has more possessions, he has more arrogance। ਜਿਸ ਤਨ ਤੇ ਬਹੁਤੀ ਮਾਟੀ, ਤਿਸ ਮਾਟੀ ਹਨਕਾਰ। ਮਾਟੀ ਕਦਮ ਕਰਿੰਦੀ ਯਾਰ। ਮਾਟੀ ਬਾਗ ਬਗੀਚਾ, ਮਾਟੀ ਮਾਟੀ ਦੀ ਗੁਲਜ਼ਾਰ, ਮਾਟੀ ਬਾਗ ਬਗੀਚਾ। ਬਗੀਚਾ ਛੋਟਾ ਹੁੰਦਾ ਹੈ, ਬਾਗ ਵੱਡਾ। ਸੋ ਮਾਟੀ ਜਿਹੜੀ ਆ ਉਹ ਬਾਗ ਵੀ ਹੈ ਤੇ ਬਗੀਚਾ ਵੀ ਹੈ। ਤੇ ਮਾਟੀ ਦੀ ਗੁਲਜ਼ਾਰ ਜਿਹੜਾ ਉਹਦੇ 'ਚ ਗੁੱਲ ਫੁੱਲ ਖਿੜੇ ਨੇ, ਉਹ ਗੁਲਜ਼ਾਰ ਵੀ ਮਿੱਟੀ ਦੀ ਹੈਗੀ ਹੈ। ਮਾਟੀ ਮਾਟੀ ਨੂੰ ਵੇਖਣ ਆਈ, ਮਾਟੀ ਦੀ ਬਹਾਰ। ਉਹ ਜਿਹੜੇ ਉਹਦੇ ਲੋਕੀ ਆ ਰਹੇ ਨੇ ਬਾਗ ਦੇ ਵਿੱਚ ਫੁੱਲਾਂ ਦੀ ਮਹਿਕ ਲੈਣ ਦੇ ਲਈ। ਸੋ ਉਹ ਜਿਹੜੇ ਬਹਾਰ ਹੈ, ਜਿਹੜੀ ਬਾਗ ਦੀ, ਜਿਹੜੀ ਬਾਗੋ ਬਹਾਰ, ਇਹ ਸਭ ਮਿੱਟੀ ਦੇ ਨੇ। ਫਿਰ ਬੁੱਲਾ ਸ਼ਾਹ ਕਹਿੰਦੇ ਨੇ ਉਹ ਹੱਸ ਖੇਡ ਮੁੜ ਮਾਟੀ ਹੋਈ, ਮਾਟੀ ਪਾਉ ਪਸਾਰ। ਹੱਸ ਖੇਡ ਕੇ, ਇਹ ਜਿਹੜੀ ਇਨਸਾਨ ਦੀ ਉਮਰ ਹੈ 60-70 ਸਾਲ, 50 ਸਾਲ, 100 ਸਾਲ, 80 ਸਾਲ, ਇਹ ਉਮਰ ਕੇ ਹੱਸ ਖੇਡ ਕੇ ਮੁੜ ਮਾਟੀ ਹੋਈ। ਮਾਟੀ 'ਚੋਂ ਹੀ ਸ਼ਕਲ ਬਣੀ ਸੀ, ਮਾਟੀ 'ਚੋਂ ਇਨਸਾਨ ਖੜਾ ਹੈ, ਮਿੱਟੀ ਦੀ ਸ਼ਕਲ ਦਾ ਬੰਦਾ ਹੈਗਾ, ਮਿੱਟੀ ਮਿੱਟੀ ਨਾਲ ਲੜ ਰਿਹਾ ਹੈ, ਮਿੱਟੀ ਮਿੱਟੀ ਇਕੱਠੀ ਕਰ ਰਿਹਾ ਹੈ। ਹੱਸ ਖੇਡ ਮੁੜ ਮਾਟੀ ਹੋਈ, ਮਾਟੀ ਪਾਉ ਪਸਾਰ। ਅੱਗੇ ਫਿਰ ਬੁੱਲਾ ਸ਼ਾਹ ਕਹਿੰਦਾ ਹੈ ਉਹ ਬੁੱਲਾ ਇਹ ਬੁਝਾਰਤ ਬੁੱਝੇ। ਇਫ ਯੂ ਅੰਡਰਸਟੈਂਡ ਦਿਸ ਮਿਸਟਰੀ, ਲਾਹ ਸਿਰੋਂ ਭੂਈ ਮਾਰ। ਲਾਹ ਸਿਰੋਂ, ਸਿਰ ਤੋਂ ਜੋ ਤੂੰ ਚੁੱਕਿਆ ਹੈ ਅੰਦਰ ਆਪਣੇ ਸਿਰ ਦੇ ਵਿੱਚ, ਜੋ ਤੂੰ ਇਹ ਚੁੱਕਿਆ ਭਾਰ, ਇਹ ਜੋ ਤੂੰ ਛਾਬਾ ਚੁੱਕਿਆ ਹੈ, ਮੈਂ ਵਾਲਾ, ਮਾਟੀ ਵਾਲਾ, ਇਕੱਠਾ ਕਰਨ ਵਾਲਾ, ਜਮ੍ਹਾਂ ਕਰਨ ਵਾਲਾ, ਆਪਣੇ ਆਪ ਦੀ ਤੇਰੀ ਜਿਹੜੀ ਅਟੈਚਮੈਂਟ ਹੈ ਮਾਦੀ ਚੀਜ਼ਾਂ ਦੇ ਨਾਲ, ਉਹ ਕਹਿੰਦੇ ਨੇ ਇਹ ਜਿਹੜਾ ਛਾਬਾ ਹੈ ਮੈਂ ਵਾਲਾ ਵਿੱਚੋਂ, ਇਹ ਚੁੱਕੇ ਨੂੰ ਥੱਲੇ ਮਾਰ, ਜ਼ਮੀਨ ਤੇ ਸੁੱਟ। ਭੂਈ ਦਾ ਮਤਲਬ ਹੈ ਜ਼ਮੀਨ, ਇਹਨੂੰ ਜ਼ਮੀਨ ਤੇ ਸੁੱਟ ਫੜ ਕੇ ਇਸਨੂੰ ਆਜ਼ਾਦ ਹੋ ਜਾ, ਲਿਬਰੇਟ ਕਰ ਲੈ ਆਪਣੇ ਆਪ। Liberate yourself from all sort of the material attachments.